दर्शकों ब्रेक तो बाद तुहाडा स्वागत है जी। डॉक्टर साहब की कहना चाहोगे तुसीं अगले इशू बारे? देखो अजकल ਤਾਂ ਪਿਛਲੇ ਇਸ਼ੂਜ਼ ਹੀ ਜਿਹੜੇ ਨੇ ਉਹਨਾਂ ਦੀਆਂ ਕਈ ਰੈਮੀਫਿਕੇਸ਼ਨਸ ਜਾਂ ਕਈ ਟੈਂਟੈਕਲ ਜਾਂ ਕਈ ਉਹਦੇ ਨਵੇਂ ਰੂਪ ਸਾਹਮਣੇ ਆ ਰਹੇ ਨੇ ਜੀ। ਜਦੋਂ ਅਸੀਂ ਵੀ ਜ਼ਿਕਰ ਕੀਤਾ ਓਨਟਾਰੀਓ ਰੈਜ਼ੋਲੂਸ਼ਨ ਦਾ ਔਰ ਖਾਸ ਤੌਰ ਤੇ ਉਦੋਂ ਅਸੀਂ ਵਾਸ਼ਿੰਗਟਨ ਸੀ 6 ਅਪ੍ਰੈਲ ਵਾਲੇ ਦਿਨ ਇਸ ਨੂੰ ਅਸੀਂ ਡਿਸਕਸ ਕੀਤਾ ਸੀ ਔਰ ਓਨਟਾਰੀਓ ਅਸੈਂਬਲੀ ਚੱਲ ਰਿਹਾ ਸੀ ਔਰ ਦੁਨੀਆ ਭਰ ਜਿੱਥੇ ਵੀ ਕਿਹਾ ਗਿਆ ਔਰ ਬਹੁਤਿਆਂ ਨੇ ਇਹੀ ਕਿਹਾ, ਸ਼ਾਇਦ ਮੈਂ ਵੀ ਇਹੀ ਕਿਹਾ ਕਿ ਇਹ ਪਹਿਲੀ ਦੁਨੀਆ ਦੇ ਵਿੱਚ ਲੈਜਿਸਲੇਟਿਵ ਅਸੈਂਬਲੀ ਬਣ ਗਈ ਹੈ ਜਿਸ ਨੇ ਇਸ ਰੈਜ਼ੋਲੂਸ਼ਨ ਨੂੰ ਪਾਸ ਕੀਤਾ ਜੀ। ਔਰ ਇਸ ਦਾ ਜਿਹੜਾ ਹਾਲਾਂ ਈਵਨ ਜਿਹੜੀਆਂ ਸਪੀਚਸ ਉਸ ਪਾਰਲੀਮੈਂਟ ਦੇ ਵਿੱਚ ਹੋਈਆਂ ਪੇਸ਼ ਕਰਨ ਵੇਲੇ ਹਰਿੰਦਰ ਕੌਰ ਮੱਲੀ ਨੇ, ਵਿੱਕੀ ਢਿੱਲੋਂ, ਹਰਿੰਦਰ ਤੱਖੜ, ਜਗਮੀਤ ਸਿੰਘ ਔਰ ਕੰਜ਼ਰਵੇਟਿਵ ਪਾਰਟੀ ਔਰ ਲਿਬਰਲ ਦੇ ਦੂਸਰੇ, ਉਹਨਾਂ ਸਾਰਿਆਂ ਦੇ ਵਿੱਚ ਹਵਾਲਾ ਜਿਹੜਾ ਰਾਜਨਾਥ ਸਿੰਘ ਦਾ ਵੀ ਦਿੱਤਾ ਗਿਆ ਸੀ ਕਿ ਜੀ ਉਹਨੇ ਇਹਨੂੰ ਜੈਨੋਸਾਈਡ ਕਿਹਾ ਔਰ ਦੂਸਰਿਆਂ ਦਾ ਵੀ ਹਵਾਲਾ ਸੀ। ਲੇਕਿਨ ਇਹ ਗੱਲ ਬਹੁਤੀ ਸਾਹਮਣੇ ਨਹੀਂ ਆਈ ਜਾਂ ਹੋ ਕਈ ਵਾਰੀ ਜਿਸ ਚੀਜ਼ ਦਾ ਬਹੁਤਾ ਪ੍ਰਚਾਰ ਨਹੀਂ ਹੁੰਦਾ ਉਹ ਵਿੱਚ ਹੀ ਰਹਿ ਜਾਂਦੀ ਹੈ ਔਰ ਇਸ ਗੱਲ ਨੂੰ ਜਿਹੜੇ ਰਜੌਰੀ ਗਾਰਡਨ ਤੋਂ ਹੁਣ ਤੱਕ ਕੁਝ ਸਮਾਂ ਪਹਿਲਾਂ ਤੱਕ MLA ਸਨ ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ, ਬਾਅਦ 'ਚ ਉਹਨਾਂ ਨੇ ਲੰਬੀ ਹਲਕੇ ਤੋਂ ਬਾਦਲ ਦੇ ਖਿਲਾਫ ਚੋਣ ਲੜੀ, ਲੂਜ਼ ਕਰ ਗਏ ਪਰ ਉੱਥੋਂ ਰਿਜ਼ਾਈਨ ਕਰਕੇ ਆਏ ਕਿਉਂਕਿ ਜਿੱਥੇ ਤੁਸੀਂ ਲੜਨਾ ਹੁੰਦਾ ਉੱਥੋਂ ਦਾ ਤੁਹਾਨੂੰ ਜਿਹੜਾ ਉਹ ਐਡਰੈਸ ਚਾਹੀਦਾ। ਸੋ ਉਹਨਾਂ ਨੇ ਇਖਲਾਕੀ ਪੱਖ ਤੋਂ, ਬਾਕੀ ਤਾਂ ਢੀਠਾਂ ਦੀ ਤਰ੍ਹਾਂ ਰਵਨੀਤ ਬਿੱਟੂ ਬੇਅੰਤੇ ਦਾ ਪੋਤਾ ਜਿਹਨੇ ਕੱਲ ਇਹ ਬਿਆਨ ਦਿੱਤਾ ਹੈ, ਉਹਨੇ ਕਿਹਾ ਜੀ ਇਹ ਤਾਂ ਬਹੁਤ ਵੱਡਾ ਬਚਾਅ ਹੋ ਗਿਆ। ਰਵਨੀਤ ਬਿੱਟੂ ਕਹਿੰਦਾ ਜੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੀ ਤੇ ਹਰਜੀਤ ਸਿੰਘ ਸੱਜਣ ਨੇ ਪੰਜਾਬ ਆ ਕੇ ਖਾਲਿਸਤਾਨ ਦਾ ਐਲਾਨ ਕਰਕੇ ਖਾਲਿਸਤਾਨ ਦੀ ਨਹੀਂ ਰੱਖ ਦੇਣੀ ਸੀ ਔਰ ਪੰਜਾਬ 'ਚ ਹਿੰਦੂ ਸਿੱਖ ਭਾਈਚਾਰਾ ਖਰਾਬ ਹੋ ਜਾਣਾ ਸੀ। ਤੁਸੀਂ ਦੇਖੋ ਇਹ ਰਾਹੁਲ ਗਾਂਧੀ ਦਾ ਰਾਈਟ ਹੈਂਡ ਮੈਨ ਹੈ। ਰਾਹੁਲ ਗਾਂਧੀ ਨੂੰ ਫਿਊਚਰ ਦਾ ਚੀਫ ਮਿਨਿਸਟਰ ਬਣਾਉਣਾ ਚਾਹੁੰਦਾ ਪਰ ਕਿਸ ਕਿਸਮ ਇਹ ਉਹਦੀ ਪਬਲਿਕ ਸਟੇਟਮੈਂਟ ਹੈ। ਉਹਨੇ ਕਿਹਾ ਕਿ ਵੀ ਇਹ ਅਮਰਿੰਦਰ ਤਾਂ ਦੱਸ ਹੀ ਰਿਹਾ ਹੈ ਹਿੰਦੂਤਵੀ ਏਜੰਸੀਆਂ ਨੂੰ ਕਿ ਮੈਂ ਅਵੇਲੇਬਲ ਹਾਂ, ਮੇਰੇ ਤੋਂ ਜੋ ਮਰਜ਼ੀ ਹੁਣ ਸਿੱਖਾਂ ਦਾ ਕਾਂਡ ਕਰਵਾਓ। ਉਹ ਕਹਿ ਰਿਹਾ ਮੈਂ ਮੇਰੇ ਦਾਦੇ ਨੇ 1.5 ਲੱਖ ਸਿੱਖ ਮਾਰਿਆ ਹੋਇਆ ਔਰ ਇਹ ਜੇ ਇਹ ਹਰਜੀਤ ਸਿੰਘ ਸੱਜਣ ਦੀ ਆਮਦ ਦੇ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੀ ਉਹਨੇ ਖਾਲਿਸਤਾਨ ਦੀ ਨਹੀਂ ਰੱਖਣ ਆਉਣਾ ਸੀ। ਹੁਣ ਜਦੋਂ ਇਸ ਕਿਸਮ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਔਰ ਅਰੁਣ ਜੇਤਲੀ ਨੇ ਮਿਸਗਾਈਡਡ ਇਹ ਉਹ ਕੈਨੇਡਾ ਨੂੰ ਕਿਹਾ ਵੀ ਇਹ ਠੀਕ ਨਹੀਂ ਹੈ, ਹੋਰ ਤੇ ਹੋਰ ਬੀਬੀ ਹਰਸਿਮਰਤ ਕੌਰ ਜਿਹਦਾ ਅਸੀਂ ਕੱਲ ਜ਼ਿਕਰ ਕੀਤਾ ਉਹਨੂੰ ਵੀ ਜਿਹੜਾ ਮਰੋੜ ਲੱਗੇ ਹੋਏ ਨੇ ਓਨਟਾਰੀਓ ਰੈਜ਼ੋਲੂਸ਼ਨ ਦੇ ਔਰ ਜਰਨੈਲ ਸਿੰਘ ਜਿਹੜੇ MLA ਰਹੇ ਉਹਨਾਂ ਨੇ ਫੈਕਟ ਸਾਹਮਣੇ ਲਿਆਂਦਾ ਔਰ ਹੁਣ ਸਾਰੀ ਰਿਸਰਚ ਹੋ ਕੇ ਬਾਹਰ ਵੀ ਆ ਗਿਆ ਕਿ ਇਨਫੈਕਟ ਦਿੱਲੀ ਦੇ ਵਿੱਚ ਦਿੱਲੀ ਅਸੈਂਬਲੀ ਨੇ ਔਰ ਇਹ ਜਿਹੜਾ ਰੈਜ਼ੋਲੂਸ਼ਨ ਹੈ ਇਹ ਪਾਸ ਹੋਇਆ ਹੈ 30 ਜੂਨ 2015 ਨੂੰ। ਹੁਣ ਦਿੱਲੀ ਅਸੈਂਬਲੀ ਦੇ ਵਿੱਚ 57 ਮੈਂਬਰ ਆਮ ਆਦਮੀ ਪਾਰਟੀ ਦੇ ਚੁਣੇ ਗਏ, 3 BJP ਦੇ ਨੇ ਜੀ। ਸੋ ਜਰਨੈਲ ਸਿੰਘ ਆਮ ਆਦਮੀ ਪਾਰਟੀ ਦੇ ਰਜੌਰੀ ਗਾਰਡਨ ਤੋਂ MLA ਬਣੇ, ਉਹਨਾਂ ਨੇ ਮਤਾ ਲਿਆਂਦਾ ਔਰ ਈਵਨ BJP ਦੇ ਵੀ 3 MLAs ਨੇ ਉਹਨੂੰ ਸਪੋਰਟ ਕੀਤੀ ਕਿਉਂਕਿ ਅਲਟੀਮੇਟਲੀ ਸਿੱਖਾਂ ਤੋਂ ਵੋਟਾਂ ਲੈਣੀਆਂ ਦਿੱਲੀ 'ਚ ਬੈਠੇ ਨੇ ਔਰ ਉਹਦੇ 'ਚ ਬੜਾ ਕਲੀਅਰਲੀ ਜਿਹੜਾ ਉਹਨੂੰ ਜੈਨੋਸਾਈਡ ਰੈਕਗਨਾਈਜ਼ ਕੀਤਾ। ਸੋ ਈਵਨ ਓਨਟਾਰੀਓ ਅਸੈਂਬਲੀ ਤੋਂ ਪਹਿਲਾਂ ਦਿੱਲੀ ਅਸੈਂਬਲੀ ਜਿਹੜੀ ਮੋਦੀ ਦਾ ਜਿੱਥੇ ਰਹਿੰਦਾ, ਜਿੱਥੇ ਉਹਨਾਂ ਦਾ ਹੈੱਡਕੁਆਟਰ ਹੈ, ਸਾਡੇ ਗੁਰਦੁਆਰਿਆਂ ਦੀ ਜ਼ਮੀਨ ਰਾਏ ਸੀਨਾ ਇਹ ਸਿੱਖ ਗੁਰਦੁਆਰਿਆਂ ਦੀ ਜ਼ਮੀਨ ਹੈ, ਰਕਾਬਗੰਜ ਬੰਗਲਾ ਸਾਹਿਬ ਜਿਹਨੂੰ ਜ਼ਬਰਦਸਤੀ ਅੰਗਰੇਜ਼ਾਂ ਨੇ ਐਕਵਾਇਰ ਕਰਕੇ 1909 ਦੇ ਨੇੜੇ ਤੇੜੇ ਜਦੋਂ ਦਿੱਲੀ ਬਣਨੀ ਸ਼ੁਰੂ ਹੋਈ ਹੈ ਉਹਨੂੰ ਐਕਵਾਇਰ ਕੀਤਾ। ਇਹਨਾਂ ਦਾ ਵਾਇਸਰਾਏ ਹਾਲ ਜਿਹੜਾ ਅੱਜ ਰਾਸ਼ਟਰਪਤੀ ਭਵਨ ਹੈ, ਪਾਰਲੀਮੈਂਟ, ਸਭ ਗੁਰਦੁਆਰੇ ਦੀ ਜ਼ਮੀਨ ਹੈ। ਅਸੀਂ ਇਹਨਾਂ ਤੋਂ ਖਾਲੀ ਵੀ ਕਰਵਾਉਣੀਆਂ ਨੇ, ਚੁੱਕੋ ਆਪਣਾ ਮਲਬਾ ਇੱਥੋਂ, ਇਹ ਸਾਡੇ ਗੁਰਦੁਆਰੇ। ਉੱਥੇ ਬੈਠ ਕੇ ਝੂਠ ਬੋਲ ਰਹੇ ਨੇ ਔਰ ਇਹ ਜਿਹੜਾ ਕਿ ਪਾਸ ਹੋਇਆ ਦਿੱਲੀ ਅਸੈਂਬਲੀ 30 ਜੂਨ 2015 ਨੂੰ ਮੋਸ਼ਨ ਅੰਡਰ ਰੂਲ 107। ਇਹ ਉਹਨਾਂ ਦੇ ਹੁਣ ਜਿਹੜਾ ਅਸੈਂਬਲੀ ਦਾ ਰੈਕਰਡ ਹੈ ਉਹਦੇ ਚੋਂ ਇਹ ਡਾਕੂਮੈਂਟ ਕੱਢਿਆ ਗਿਆ ਜੀ। ਸ਼੍ਰੀ ਜਰਨੈਲ ਸਿੰਘ ਰਜੌਰੀ ਗਾਰਡਨ ਟੂ ਮੂਵ ਦਾ ਫੋਲੋਇੰਗ ਮੋਸ਼ਨ, ਇਹ ਜਿਵੇਂ ਕਾਰਵਾਈ ਹੁੰਦੀ ਹੈ 0 ਆਵਰ ਦੇ ਵੇਲੇ ਕੁਐਸਚਨ ਆਵਰ ਜਿਹਨੂੰ ਕਹਿੰਦੇ ਨੇ ਉਹਦੇ 'ਚ ਕਾਰਵਾਈ ਹੋਈ ਔਰ ਇਹ ਨੰਬਰ 5 ਏਜੰਡੇ ਦੇ ਉੱਤੇ ਆਈਟਮ ਸੀ। ਮੋਸ਼ਨ ਅੰਡਰ ਰੂਲ 107 ਸ਼੍ਰੀ ਜਰਨੈਲ ਸਿੰਘ ਰਜੌਰੀ ਗਾਰਡਨ ਟੂ ਮੂਵ ਦਾ ਫੋਲੋਇੰਗ ਮੋਸ਼ਨ। ਮੋਸ਼ਨ ਕੀ ਹੈ? ਦਿਸ ਹਾਊਸ strongly condemns the Sikh genocide happened 30 years back in November 1984 and pays homage to the people killed। ਹੁਣ ਇਹ ਮੋਸ਼ਨ ਸੀ ਜਿਹੋ ਜਿਹਾ ਮੋਸ਼ਨ ਓਨਟਾਰੀਓ 'ਚ ਆਇਆ ਕਿ ਇਹ ਹਾਊਸ 30 ਸਾਲ ਪਹਿਲਾਂ ਜੋ ਨਵੰਬਰ 1984 'ਚ ਸਿੱਖਾਂ ਦੀ ਨਸਲਕੁਸ਼ੀ ਹੋਈ ਉਸ ਦੀ ਸਟਰੋਂਗਲੀ ਕੰਡੈਮਸ, ਜ਼ੋਰਦਾਰ ਨਖੇਦੀ ਕਰਦੇ ਐਂਡ ਪੇਜ਼ ਹੋਮੇਜ ਟੂ ਦਾ ਪੀਪਲ ਕਿਲਡ, ਔਰ ਜਿਹੜੇ ਲੋਕ ਮਾਰੇ ਗਏ
ਉਹਨਾਂ ਨੂੰ ਆਪਣੀ ਸ਼ਰਧਾਂਜਲੀ ਦਿੰਦਾ ਹੈ। This house also expresses its resentment that the victims are still knocking about from pillar to post for the want of justice and are still waiting for it। ਇਹ ਜਿਹੜਾ ਹਾਊਸ ਹੈ ਇਹ ਇਸ ਗੱਲ ਦੇ ਉੱਤੇ ਗੁੱਸੇ ਦਾ ਇਜ਼ਹਾਰ ਕਰਦਾ ਹੈ ਕਿ ਜਿਹੜੇ ਪੀੜਤ ਨੇ ਇਸ ਸਿੱਖ ਨਸਲਕੁਸ਼ੀ ਦੇ ਉਹ ਭੱਜ ਦੌੜ ਕਰ ਰਹੇ ਨੇ ਸਾਰੇ ਪੀਰੀਅਡ ਦੇ ਵਿੱਚ। ਪਿਲਰ ਟੂ ਪੋਸਟ ਹੁੰਦਾ ਵੀ ਇੱਧਰ ਉੱਧਰ ਵਿਚਾਰੇ ਕਰ ਰਹੇ ਨੇ ਇਨਸਾਫ ਲੈਣ ਲਈ ਐਂਡ ਆਰ ਸਟਿਲ ਵੇਟਿੰਗ ਫॉर ਇਟ। ਅਜੇ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਦਿਸ ਹਾਊਸ ਰਿਕੁਐਸਟ ਦਾ ਗਵਰਨਮੈਂਟ ਆਫ ਇੰਡੀਆ that cases be registered under appropriate sections of Indian Penal Code after taking cognizance of the affidavit of Shri Abhishek Verma against Jagdish Titler, in which he has disclosed that the latter had influenced the evidence and sent crores of rupees through hawala। ਹੁਣ ਇਹ ਅਭਿਸ਼ੇਕ ਵਰਮਾ ਨੇ ਇਹ ਐਫੀਡੇਵਿਟ ਦਿੱਤਾ ਹੈ ਕਿ ਕਰੋੜਾਂ ਰੁਪਈਏ ਇਹਨੇ ਜਗਦੀਸ਼ ਟਾਈਟਲਰ ਨੇ ਜਿਹੜੇ ਬੰਦਿਆਂ ਨੇ ਗਵਾਹੀ ਦੇਣੀ ਸੀ ਉਹਨਾਂ ਨੂੰ ਦੇ ਕੇ ਹਵਾਲਾ ਰਾਹੀਂ ਬਾਹਰ ਭੇਜਿਆ। ਉਹਨੇ ਕਿਹਾ ਮੇਰੀ ਵਿਟਨੈਸ ਲਓ। ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਡਿਸਕਲੋਜ਼ਰ ਉਹਨੇ ਕੀਤਾ ਹੈ ਇਸ ਦੇ ਉੱਤੇ ਜਿਹੜਾ ਇੰਡੀਅਨ ਪੀਨਲ ਕੋਡ ਦੇ ਥੱਲੇ ਕੇਸ ਰਜਿਸਟਰ ਕੀਤਾ ਜਾਏ ਜਗਦੀਸ਼ ਟਾਈਟਲਰ ਦਾ ਔਰ ਇਹਨੂੰ ਫੋਲੋ ਅਪ ਕੀਤਾ ਜਾਏ। ਅਪਾਰਟ ਫਰੋਮ ਇਟ ਇਮੀਡੀਏਟ ਐਕਸ਼ਨ ਵੀ ਟੇਕਨ ਅਗੇਂਸਟ ਦਾ ਕਲਪ੍ਰਿਟਸ। ਇਹ ਜਿਹੜੇ ਦੋਸ਼ੀ ਨੇ ਸਿੱਖ ਨਸਲਕੁਸ਼ੀ ਦੇ ਇਹਨਾਂ ਦੇ ਖਿਲਾਫ ਫੌਰਨ ਕਾਰਵਾਈ ਕੀਤੀ ਜਾਏ। The special investigative team constituted in this regard should timely submit its report and Delhi police should open the closed cases and an impartial agency should investigate into the matter and the compensation of the victims be disbursed as soon as possible। कि भाई ये स्पेशल इन्वेस्टिगेटिव टीम जी बनाई है वो वक्त सिर अपनी रिपोर्ट दे और दिल्ली पुलिस जी है वो जोड़े बंद किए हुए केस ने उन्होंने ओपन करे और जी है एक बिल्कुल निरपक्ष एजेंसी इस सारे मसले की जाँच करे और जोड़ा पीड़त ने उन्होंने जोड़ा मुआवजा है वो दिता जाए। डिसबर्स होंगे भी रखा होया पैसा उन्होंने दे नहीं रहे। हुण ये मोशन जोड़ा यूनैनिमस पास होया है दिल्ली असैंबली हुण इहदे हुंदियां जे ये वावेला कर रहे हैं राम रौला इन्होंने चीख चिहाड़ा पा दिता है कि जी ये ओंटारियो ने की कर दिता है। पहला अपने इस असैंबली रेजोल्यूशन नूं वापस लो जी और फिर तुसीं ये दूजिਆਂ ਨੂੰ ਕਹਿਣ ਦਾ ਹੱਕ ਰੱਖਦੇ ਹੋ। पर ਇਹ ਗੱਲ ਸਾਡੀ ਵੀ ਅਨਾੜੀਪਣਾ ਸ਼ੋ ਕਰਦਾ ਹੈ ਵੀ ਇੱਕ ਇੰਨਾ ਇੰਪੋਰਟੈਂਟ ਡਾਕੂਮੈਂਟ ਔਰ ਅਸੀਂ ਅੱਜ 9:30 ਤੋਂ 10 ਵਜੇ ਵਾਲੇ ਪ੍ਰੋਗਰਾਮ ਦੇ ਵਿੱਚ ਜਰਨੈਲ ਸਿੰਘ ਜਿਹੜੇ ਦਿੱਲੀ ਤੋਂ ਗੱਲਬਾਤ ਕਰਨਗੇ ਅਮਰਵੀਰ ਸਿੰਘ ਹੋਰਾਂ ਨਾਲ। ਸੋ ਉਹ ਹੋਰ ਵੀ ਇਸ ਬਾਰੇ ਜਿਹੜਾ ਉਹ ਦਿਲਚਸਪ ਇਨਕਸ਼ਾਫ ਕਰ ਸਕਦੇ ਨੇ। ਪਰ ਇਹ ਫੈਕਟ ਹੈ ਔਰ ਇਹ ਜਰਨੈਲ ਸਿੰਘ ਹੀ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਖੁਦ ਪੱਤਰਕਾਰ 16-17 ਸਾਲ ਡਿਫੈਂਸ ਜਰਨਲ ਦੇ ਨਾਲ ਔਰ ਜਦੋਂ ਜਗਦੀਸ਼ ਟਾਈਟਲਰ ਨੂੰ ਟਿਕਟ ਦੇਣ ਦਾ ਐਲਾਨ ਹੋ ਰਿਹਾ ਸੀ ਔਰ ਇਹਨਾਂ ਨੇ ਸਭ ਤੋਂ ਪਹਿਲਾਂ ਜੁੱਤੀ ਜਿਹੜੀ ਹੈ ਚਿਦੰਬਰਮ ਵੱਲ ਸੁੱਟੀ ਸੀ ਔਰ ਉਸ ਤੋਂ ਬਾਅਦ ਉਹਦੀ ਟਿਕਟ ਵੀ ਕੱਟੀ ਗਈ ਭਾਵੇਂ ਉਹਨਾਂ ਦਾ 17 ਸਾਲ ਦਾ ਕੈਰੀਅਰ ਖਤਮ ਹੋ ਗਿਆ ਹੈ ਬੜੀ ਸਟਰਗਲ ਕਰਕੇ। ਬਟ ਇਹ ਸਚਿਆਰੇ ਕਿਸਮ ਦੇ ਆਦਮੀ ਨੇ ਭਾਵੇਂ ਪੋਲੀਟੀਕਲੀ ਅਸੀਂ ਹਰ ਇੱਕ ਨਾਲ ਨਾ ਵੀ ਸਹਿਮਤ ਹੋਈਏ ਕਿਸੇ ਦਾ ਕੋਈ ਕਿਸੇ ਰਾਹੀਂ ਕੁਛ ਕਰਨ ਦੀ ਭਾਵਨਾ ਹੁੰਦੀ ਹੈ। ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਨਾਲ ਅਸੀਂ ਕੋਈ ਸਹਿਮਤ ਨਹੀਂ ਪਰ ਮੈਂ ਸਮਝਦਾ ਵੀ ਜਿਹੜਾ ਐਕਟ ਕੰਮ ਜਿਹਨੇ ਕੀਤਾ ਹੁੰਦਾ ਜੇ ਜਰਨੈਲ ਸਿੰਘ ਨੇ ਜੁੱਤੀ ਸੁੱਟ ਕੇ ਚਿਦੰਬਰਮ ਨੂੰ ਜਿਹੜਾ ਉਹ ਸਾਰੀ ਗਵਰਨਮੈਂਟ ਨੂੰ ਮਜਬੂਰ ਕੀਤਾ ਸੀ ਪਾਲਿਸੀ ਬਦਲਣ ਲਈ ਔਰ ਟਿਕਟਾਂ ਉਹਨਾਂ ਦੀਆਂ ਕੱਟੀਆਂ ਗਈਆਂ ਸੀ ਤੇ ਇਹ ਵੀ ਰਿਮਾਰਕੇਬਲ ਹੈ। ਜਿਵੇਂ ਜੋ ਕੁਛ ਓਨਟਾਰੀਓ ਪਾਰਲੀਮੈਂਟ 'ਚ ਹੋਇਆ ਉਸ ਦਾ ਕ੍ਰੈਡਿਟ ਜਗਮੀਤ ਸਿੰਘ MPP ਨੂੰ ਜਾਂਦਾ ਹੈ ਜਿਨ੍ਹਾਂ ਨੇ ਜੂਨ 2016 ਦੇ ਵਿੱਚ ਰੈਜ਼ੋਲੂਸ਼ਨ ਲਿਆਂਦਾ ਸੀ। ਹੁਣ ਬੀਬੀ ਹਰਿੰਦਰ ਮੱਲੀ ਨੇ ਜਿਹੜਾ ਉਹ ਲਿਆਂਦਾ ਤੇ ਇਹ ਫਿਰ ਜਰਨੈਲ ਸਿੰਘ ਹੋਰਾਂ ਨੂੰ ਹੀ ਜਾਂਦਾ ਕ੍ਰੈਡਿਟ ਕਿ ਉਹਨਾਂ ਨੇ 30 ਜੂਨ 2015 'ਚ ਦਿੱਲੀ ਅਸੈਂਬਲੀ 'ਚ ਇਹ ਮੋਸ਼ਨ ਜਿਹੜਾ ਇਹ ਟੇਬਲ ਕੀਤਾ ਸੀ ਔਰ ਯੂਨੈਨਿਮਸਲੀ ਪਾਸ ਹੋਇਆ ਸੀ। ਜੀ ਡਾਕਟਰ ਸਾਹਿਬ ਬਿਲਕੁਲ ਇਸ ਤੋਂ ਪਹਿਲਾਂ ਕਿ ਬ੍ਰੇਕ ਜਾਣ ਤੋਂ ਪਹਿਲਾਂ ਆਪਾਂ ਆਪਣੇ ਵਿਊਅਰਸ ਨੂੰ ਇਹ ਅਪੀਲ ਕਰ ਦੇਣਾ ਚਾਹੁੰਦੇ ਹਾਂ ਕਿ ਵਿਊਅਰਸ ਯੂ ਮਸਟ ਐਗਰੀ ਦੈਟ ਦੇयर इज नो ਹਿਊਮਨ ਰਾਈਟ ਚੈਨਲ like TV84 worldwide. To keep the TV84 running, we need your economic help. To donate, please go to our website tv84.tv and become a recurring donor. Donate whatever you feel comfortable, but donate or make a check in name of TV84 and mail it at 36-0137th Avenue, Long Island City, New York 11101 USA. We also look for advice and volunteer in this field. Thank you very much. Viewers, ਆਪਾਂ ਤੁਹਾਨੂੰ ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ।